ਸਾਡੇ ਇੱਥੇ ਬਥੇਰੇ ਪੇਡ ਪਟਵਾਰੀ ਸਹਾਫੀ ਦਾਨਸ਼ਵਰ ਅਦੀਬ ਸ਼ਾਇਰ ਫਿਰਦੇ ਨੇ ਜਿਹੜੇ ਖਾਮਖਾਹ ਬੇਵਜ੍ਹਾ ਗਲਤ ਤਨਕੀਦ ਕਰਦੇ ਨੇ ਪੀਪਲਸ ਪਾਰਟੀ 'ਤੇ ਜਾਂ ਦੂਜੀ ਜਿਹੜੀ PTI 'ਤੇ ਕਿ ਜਿਹਦੇ ਨਾਲ ਉਹਨਾਂ ਦਾ ਨੁਕਸਾਨ ਨਹੀਂ ਫਾਇਦਾ ਹੀ ਹੁੰਦਾ ਹੈ। ਮੋਟੀ ਅਕਲ ਵਾਲੇ ਲੋਕ ਨੇ ਅਤੇ ਇਹਨਾਂ ਕੋਲੋਂ ਚੰਗੀ ਦਾਨਸ਼ਵਰਾਨਾ ਗੱਲ ਦੀ ਤਾਂ ਉਮੀਦ ਹੀ ਨਹੀਂ ਕੀਤੀ ਜਾ ਸਕਦੀ। ਉਹ ਇੱਕ ਅਰਸ਼ਦ ਮਹਿਮੂਦ ਸਾਹਿਬ ਨੇ, ਉਹਨਾਂ ਨੂੰ ਸਾਰੀ ਦੁਨੀਆ ਦੀ ਉਹ ਕਿਤਾਬਾਂ ਲਿਖੀ ਫਿਰਦਾ, ਉਹ ਸਾਰੀ ਦੁਨੀਆ ਦੀਆਂ ਉਹਨਾਂ ਨੂੰ ਖਾਮੀਆਂ ਦੱਸੀਆਂ ਨੇ, ਉਹਨੂੰ ਕਦੀ ਨੂਰੇ ਦੀਆਂ ਖਾਮੀਆਂ ਨਹੀਂ ਦਿਸੀਆਂ ਨਵਾਜ਼ ਸ਼ਰੀਫ ਦੀਆਂ। ਇਸੇ ਤਰ੍ਹਾਂ ਹੋਰ ਉਹ ਕਾਸਮੀ ਸਾਹਿਬ ਨੇ ਜਾਂ ਦੀਗਰ ਲੋਕ ਜਿਹੜੇ ਇਹਨਾਂ ਦੇ ਪੇਰੋਲ 'ਤੇ ਨੇ। ਉਹ ਅੱਜ ਮੈਂ ਦੇਖ ਰਿਹਾ ਸਾਂ ਵੀਰ ਔਜਲੇ ਇੱਕ ਪੋਸਟ ਸ਼ੇਅਰ ਕੀਤੀ, ਉਹਨੇ ਲਿਖਿਆ ਕਿ ਜੀ ਬੇਨਜ਼ੀਰ ਦੀ ਖਾਮੀ ਅਤੇ ਭੁੱਟੋ ਦੀ ਖਾਮੀ ਅਤੇ ਜ਼ਰਦਾਰੀ ਦੀ ਖਾਮੀ। ਬੇਨਜ਼ੀਰ ਦੀ ਖਾਮੀ ਉਹਨਾਂ ਇਹ ਦੱਸੀ ਕਿ ਜੀ IPPs ਨਾਲ ਜਿਹੜੇ ਸੌਦੇ ਮਹਿੰਗੇ ਕੀਤੇ ਸੀ। ਹੁਣ ਸਾਡੀ ਕੌਮ ਜਿਹੜੀ ਹੈ ਢੱਗਾ ਕੌਮ, ਇਹ ਪ੍ਰੋਪੇਗੰਡੇ ਦਾ ਤਾਂ ਬਹੁਤ ਛੇਤੀ ਸ਼ਿਕਾਰ ਹੁੰਦੀ ਨਾ। ਔਕਾਤ ਇੰਨੀ ਕੁ ਹੈ ਅਕਸਰੀਅਤ ਦੀ ਕਿ 8 ਵਜੇ ਵਾਲੇ 9 ਵਜੇ ਵਾਲੇ ਖਬਰਨਾਮੇ ਦੇ ਉੱਤੇ ਸਾਰੀ ਓਪੀਨੀਅਨ ਬਣਾਉਂਦੇ ਨੇ ਅਤੇ 8 ਵਜੇ ਦੇ ਟਾਕ ਸ਼ੋਜ਼ ਦੇ ਉੱਤੇ ਇਹਨਾਂ ਦੀ ਓਪੀਨੀਅਨ ਬੇਸ ਕਰ ਰਹੀ ਹੁੰਦੀ। ਉਹ ਜਿੰਨਾ ਪ੍ਰੋਪੇਗੰਡਾ ਕਰਾਚੀ ਲਾਹੌਰ ਦਾ ਜਿਹੜਾ ਟਾਊਟ ਕਿਸਮ ਦਾ ਮੀਡੀਆ ਕਰਦਾ ਉਹਨੂੰ ਇਹ ਬਾਏ ਕਰ ਲੈਂਦੇ ਨੇ। ਉਸੇ ਦੀ ਬੁਨਿਆਦ 'ਤੇ ਤੁਹਾਨੂੰ ਪਤਾ ਹੈ ਕਿ ਇੱਥੇ ਕਾਬਰ ਘੁੰਮਣ ਸਾਹਿਬ ਜਿਹੜੇ ਨੇ ਉਹ ਅਖਬਾਰੀ ਤਰਾਸ਼ੇ ਲੈ ਕੇ ਸੁਪਰੀਮ ਕੋਰਟ ਅੱਪੜ ਗਏ ਸਨ ਅਤੇ ਇਹ ਸਾਰਾ ਸਿਲਸਿਲਾ ਇਹਨਾਂ ਦਾ ਰਹਿੰਦਾ। ਉਹ ਮੈਨੂੰ ਦੱਸਣ ਕਿ ਬੇਨਜ਼ੀਰ ਤੋਂ ਬਾਅਦ, ਬੇਨਜ਼ੀਰ ਦੀ ਤਾਂ ਆਖਰੀ ਹਕੂਮਤ ਮੇਰੇ ਖਿਆਲ 'ਚ 95 'ਚ ਜਾਂ 94 'ਚ ਮੁੱਕ ਗਈ ਸੀ। ਉਸ ਤੋਂ ਬਾਅਦ ਨਵਾਜ਼ ਸ਼ਰੀਫ ਨੇ ਕਿਹੜਾ ਕਾਲਾਬਾਗ ਡੈਮ ਇੱਥੇ ਬਣਾਇਆ ਜਿਹਦੇ ਨਾਲ ਜਿਹੜੀ ਹੈ ਉਹ ਬਿਜਲੀ ਜਿਹੜੀ ਹੈ ਉਹ ਸਸਤੀ ਹੋ ਗਈ ਪਾਕਿਸਤਾਨ 'ਚ, ਜਾਂ ਬਿਨਾਂ ਮੁਆਹਦੇ ਕੀਤੇ ਉਹਨੇ ਬਿਜਲੀ ਪੂਰੀ ਕਰ ਲਈ। LNG ਦਾ ਮੁਆਹਦਾ ਕਿਹਨੇ ਕੀਤਾ? ਉਸ ਤੋਂ ਬਾਅਦ ਜਿੰਨੇ ਮੁਆਹਦੇ ਹੋਏ ਸਾਰੇ ਦੇ ਸਾਰੇ ਇਹਨਾਂ ਕੀਤੇ, ਹੱਤਾਂ ਕਿ ਜਿਹੜਾ ਇਹਨੇ ਗੰਦ ਪਾ ਕੇ ਨਵਾਜ਼ ਸ਼ਰੀਫ ਨੇ ਇਫਤਖਾਰ ਚੌਧਰੀ ਦੇ ਜ਼ਰੀਏ, ਜਿਹੜਾ ਕਿ ਖਾਸ ਟਾਊਟ ਸੀ ਔਰ ਜਿਹਦੀ ਬਹਾਲੀ ਇਸ ਸ਼ਰਤ 'ਤੇ ਹੋਈ ਸੀ ਕਿ ਉਹ ਇਹਦੀਆਂ ਆ ਕੇ ਸਜ਼ਾਵਾਂ ਮਾਫ ਕਰਾਏਗਾ ਆਪਣੀਆਂ ਅਦਾਲਤਾਂ ਕੋਲੋਂ, ਜਿਹੜੀ ਮੁਸ਼ਰਫ ਦੌਰ 'ਚ ਸੁਪਰੀਮ ਕੋਰਟ ਦੇ ਫੈਸਲੇ ਆਏ ਸੀ ਇਹਦੇ ਖਿਲਾਫ, ਅਤੇ ਉਹਨਾਂ ਦੇ ਵਿੱਚੋਂ ਉਹ ਸਜ਼ਾਵਾਂ ਕਲਅਦਮ ਕਰਾਰ ਦਿੱਤੀਆਂ ਗਈਆਂ। ਉਸ ਤੋਂ ਬਾਅਦ ਇਹ ਕਾਲਾ ਕੋਟ ਪਾ ਕੇ ਮੈਮੋ ਗੇਟ 'ਚ ਗਏ। ਮੈਮੋ ਗੇਟ ਤੋਂ ਬਾਅਦ ਇਹਨਾਂ ਇੱਕ ਹੋਰ ਮੁਲਕੋ ਕੌਮ ਦਾ ਨੁਕਸਾਨ ਕੀਤਾ। ਇਹਨਾਂ ਜਾ ਕੇ ਇਫਤਖਾਰ ਚੌਧਰੀ ਨੂੰ ਉੱਥਲ ਦਿੱਤੀ ਔਰ ਪੰਗਾ ਲੈ ਕੇ ਉਹਨੇ ਜਿਹੜੇ ਪੀਪਲਸ ਪਾਰਟੀ ਦੀ ਗਵਰਨਮੈਂਟ ਨੇ ਮੁਆਹਦਾ ਕੀਤਾ ਸੀ ਰੈਕੋਡਿਕ ਦਾ ਆਸਟ੍ਰੇਲੀਅਨ ਕਿਸੇ ਕੰਪਨੀ ਨਾਲ, ਉਹ ਕੈਂਸਲ ਕੀਤਾ। ਉਹਦੇ ਉੱਤੇ ਜੁਡੀਸ਼ਲ ਐਕਟਿਵਿਜ਼ਮ ਹੋਇਆ ਔਰ ਬਾਅਦ 'ਚ ਪਾਕਿਸਤਾਨ ਦੀ ਇੰਨੀ ਬੇਇੱਜ਼ਤੀ, ਇੰਨੀ ਜ਼ਲਾਲਤ ਹੋਈ ਉਸ ਦੀ ਵਜ੍ਹਾ ਤੋਂ। ਇਹ ਗੈਰਤਮੰਦ ਕੌਮ ਹੋਵੇ ਡੁੱਬ ਕੇ ਮਰ ਜਾਏ ਕੋਈ, ਕਿ ਇਹਨਾਂ ਸਾਡੇ ਚੀਫ ਜਸਟਿਸ ਆਫ ਸੁਪਰੀਮ ਕੋਰਟ ਦੇ ਫੈਸਲੇ ਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਨਾ ਸਿਰਫ ਗਲਤ ਕਰਾਰ ਦਿੱਤਾ ਬਲਕਿ ਪਾਕਿਸਤਾਨ 'ਤੇ ਜੁਰਮਾਨਾ ਆਇਦ ਕਰਤਾ। ਔਰ ਉਹ ਜੁਰਮਾਨੇ ਵਾਸਤੇ ਅਸੀਂ ਮਿੰਨਤਾਂ ਕਰਦੀਆਂ ਫਿਰੀਆਂ, ਸਾਡੀਆਂ ਹਕੂਮਤਾਂ ਪੈਰਾਂ 'ਚ ਲੇਟਦੀਆਂ ਫਿਰੀਆਂ ਕਿ ਸਾਡਾ ਉਸ ਕੰਪਨੀ ਨੂੰ ਕਿ ਸਾਡਾ ਜੁਰਮਾਨਾ ਜਿਹੜਾ ਉਹ ਕਿਸ ਤਰ੍ਹਾਂ ਘੱਟ ਕਰ ਦਿਓ ਜਾਂ ਐਡਜਸਟਮੈਂਟ ਕਰ ਲਓ ਕਿਸ ਤਰ੍ਹਾਂ ਔਰ ਉਹ ਦੁਬਾਰਾ ਲੈ ਲਓ। ਅਤੇ ਮਤਲਬ ਇੰਜ ਦੀਆਂ ਹਰਕਤਾਂ ਹੁੰਦੀਆਂ ਰਹੀਆਂ। ਜਾਇਜ਼ ਤਨਕੀਦ ਜਿਹੜੀ ਬਣਦੀ ਸੀ, ਭੁੱਟੋ ਦੇ ਬੇਸ਼ੁਮਾਰ ਜੁਰਮ ਨੇ, ਬੇਨਜ਼ੀਰ ਕੋਲੋਂ ਬੇਸ਼ੁਮਾਰ ਗਲਤੀਆਂ ਹੋਈਆਂ ਹੋਣਗੀਆਂ, ਜ਼ਰਦਾਰੀ ਦੇ ਬਹੁਤ ਸਾਰੇ ਗੁਨਾਹ ਨੇ ਨਿਸਬਤਨ ਇਹਨਾਂ ਤਿੰਨਾਂ ਦੇ ਵਿੱਚੋਂ। ਖੈਰ ਮੈਂ ਸਮਝਦਾ ਕਿ ਬੇਨਜ਼ੀਰ ਭੁੱਟੋ ਦਾ ਸਿਰਫ ਇੱਕ ਡਿਸਐਡਵਾਂਟੇਜ ਸੀ ਕਿ ਉਹ ਖਾਤੂਨ ਸੀ ਔਰ ਸਾਡਾ ਇਹ ਗੰਦਾ ਬੁਨਿਆਦ ਪ੍ਰਸਤ ਮੁਆਸ਼ਰਾ ਉਹਨੇ ਕਬੂਲ ਹੀ ਨਹੀਂ ਕੀਤਾ ਬੇਨਜ਼ੀਰ ਭੁੱਟੋ ਨੂੰ। ਬਾਕੀ ਰਹੀ ਗੱਲ ਭੁੱਟੋ ਸਾਹਿਬ ਦੀ, ਤਾਂ ਭੁੱਟੋ ਸਾਹਿਬ 'ਚ ਬਹੁਤ ਸਾਰੀਆਂ ਖਾਮੀਆਂ ਸਨ ਜਿਹੜੀਆਂ, ਲੇਕਿਨ ਨੈਸ਼ਨਲਾਈਜੇਸ਼ਨ ਦੇ ਉੱਤੇ ਤਨਕੀਦ ਕਰਨੀ ਕਿ ਨੈਸ਼ਨਲਾਈਜੇਸ਼ਨ ਕਰਕੇ ਭੁੱਟੋ ਨੇ ਗਲਤੀ ਕੀਤੀ। ਉਹ ਬਈ ਭੁੱਟੋ ਅਗਰ ਨੈਸ਼ਨਲਾਈਜੇਸ਼ਨ ਨਾ ਕਰਦਾ ਤਾਂ ਜੋ ਅੱਜ ਸਾਡੀ ਹਾਲਤ ਹੈ ਨਾ, ਇਹ ਹਾਲਤ ਸਾਡੀ ਅੱਜ ਤੋਂ 50 ਸਾਲ ਪਹਿਲੇ ਹੋ ਜਾਣੀ ਸੀ। ਉਸ ਵਕਤ ਵੀ ਇੰਝ ਹੀ ਸੀ। ਅੱਜ ਵੀ ਜਿਵੇਂ ਸਰਮਾਇਆਦਾਰ ਹਰ ਦੂਸਰੇ ਮਹੀਨੇ ਕਦੀ ਆਟਾ ਸ਼ਾਰਟ, ਕਦੀ ਚੀਨੀ ਸ਼ਾਰਟ, ਕਦੀ ਹੋਰ ਕੋਈ ਤੀਜੀ ਖਾਦ ਸ਼ਾਰਟ, ਮਤਲਬ ਖੰਡ ਤੋਂ ਲੈ ਕੇ ਅਤੇ ਖਾਦਾਂ ਤਿੱਕਰ ਔਰ ਹਰ ਦੂਸਰੀ ਤੀਸਰੀ ਅਹਿਮ ਜ਼ਰੂਰੀਆਤ ਜ਼ਿੰਦਗੀ ਦੀ ਤਿੱਕਰ ਜ਼ਖੀਰਾ ਅੰਦੋਜ਼ੀ ਹੁੰਦੀ ਹੈ। ਹਰ ਦੂਜੇ ਤੀਜੇ ਮਹੀਨੇ ਉਹਦੀ ਸ਼ਾਰਟੇਜ ਹੁੰਦੀ ਹੈ ਔਰ ਕਾਲ ਪਾ ਕੇ ਅਤੇ ਜਿਹੜਾ ਉਹ ਗਰੀਬਾਂ ਨੂੰ ਲੁਹਿਆ ਜਾਂਦਾ ਹੈ, ਇਸ ਮੁਲਕ ਦੀ ਆਵਾਮ ਨੂੰ ਲੁੱਟਿਆ ਜਾਂਦਾ ਹੈ ਔਰ ਇਹ ਸਭ ਸਰਮਾਇਆਦਾਰ ਐਂਡ ਕੰਪਨੀ ਕਰਦੀ ਹੈ। ਔਰ ਇਹ ਸਰਮਾਇਆਦਾਰ ਐਂਡ ਕੰਪਨੀ ਦਾ ਲੀਡਰ ਸਭ ਤੋਂ ਵੱਡਾ ਨਵਾਜ਼ ਸ਼ਰੀਫ ਹੈ। ਇਹੀ ਲੀਡ ਕਰਦੇ ਨੇ ਇਹਨੂੰ
ਔਰ ਇਹੀ ਲੈਲਪੁਰੀ ਸਰਮਾਇਆਦਾਰਾਂ ਨਾਲ ਔਰ ਲਾਹੌਰ ਦੇ ਸਰਮਾਇਆਦਾਰਾਂ ਨਾਲ ਔਰ ਕਰਾਚੀ ਦੇ ਸਰਮਾਇਆਦਾਰਾਂ ਨਾਲ ਏਕਾ ਕਰਕੇ ਇਹ ਸਭ ਕੁਝ ਪਾਕਿਸਤਾਨ ਦੀ ਗਰੀਬ ਆਵਾਮ ਦੇ ਖਿਲਾਫ ਕਰਦੇ ਨੇ। ਔਰ ਤੁਸੀਂ ਦੱਸੋ ਕਿ ਇਹ ਤਨਕੀਦਾਂ ਕਰਨ ਵਾਲੇ ਇਹਨਾਂ ਕੁਛ ਵੀ ਨਹੀਂ ਕੀਤਾ ਬਿਜਲੀ ਦੇ ਬਾਰੇ 'ਚ। ਇਹ ਬਿਜਲੀ ਉਨੀ ਹੈ ਸਾਡੇ ਕੋਲ ਜਿੰਨੀ ਮੁਸ਼ਰਫ ਦੌਰ 'ਚ ਹੈ ਸੀ, ਉਹਦੇ 'ਚ ਕੋਈ ਇਜ਼ਾਫਾ ਨਹੀਂ ਹੋਇਆ। ਕੋਈ ਜਾਂ ਤਾਂ ਦੱਸਣ ਨਾ ਕੋਈ ਨਵਾਂ ਡੈਮ ਬਣਾਇਆ ਨੇ, ਕੋਈ ਕਾਲਾ ਬਾਗ ਡੈਮ ਹੀ ਬਣਾ ਦਿੱਤਾ ਪੰਜਾਬ ਵਾਸਤੇ, ਜਾਂ ਪੰਜਾਬੀਆਂ ਨੂੰ ਲੁੱਟਣ ਵਾਸਤੇ ਬੇਵਕੂਫਾਂ ਨੂੰ ਦੱਸ ਦੇਣ ਕਿ ਇਹਨਾਂ ਨੇ ਇਹਨਾਂ ਦੀ ਮਾਂ ਬੋਲੀ ਲਵਾ ਦਿੱਤੀ। 2 ਵਾਰੀ 2 2.5 ਅਕਸਰੀਅਤ ਮਿਲੀ, ਮਾਂ ਬੋਲੀ ਨਹੀਂ ਲਵਾਈ ਇਹਨਾਂ, ਬਲਕਿ ਗੱਲ ਕਰਨਾ ਹੀ ਇਹ ਕੁਫਰ ਸਮਝਦੇ ਨੇ। ਸਭ ਤੋਂ ਵੱਡੀ ਦੁਸ਼ਮਣ ਹੀ ਪੰਜਾਬੀ ਜ਼ੁਬਾਨ ਦੀ ਨੂਨ ਲੀਗ। ਕੋਈ ਦੂਸਰੀ ਤੀਸਰੀ ਪੀਪਲਸ ਪਾਰਟੀ ਨਹੀਂ ਦੁਸ਼ਮਣੀ ਕਰਦੀ ਪੰਜਾਬੀ ਜ਼ੁਬਾਨ ਨਾਲ। ਉਹ ਹੋਰ ਦੁਸ਼ਮਣੀ ਹੋ ਸਕਦੀ ਕਰਦੀ ਹੋਵੇਗੀ, ਇਹ ਨਹੀਂ ਕਰਦੇ। ਅੱਛਾ, ਪੀਪਲਸ ਪਾਰਟੀ ਦਾ ਇੱਕ ਹੈ ਜ਼ਰਦਾਰੀ ਪੰਜਾਬ ਦੀ ਵੰਡ ਕਰਦਾ। ਅਸੀਂ ਪੰਜਾਬ ਦੀ ਵੰਡ ਦੀ ਖੁਆਇਸ਼ ਕਰਨ ਵਾਲੇ ਔਰ ਇਸ ਸਾਜ਼ਿਸ਼ ਦੇ ਪਿੱਛੇ ਹਰ ਬੰਦੇ ਦੇ ਉੱਤੇ ਲਾਨਤ ਪਾਉਂਦੇ, ਕਿਉਂਕਿ ਪੰਜਾਬ ਅੱਗੇ ਵੀ ਵੰਡਿਆ ਗਿਆ, 20 ਲੱਖ ਬੰਦਾ ਅੱਗੇ ਵੀ ਮਰਿਆ, ਔਰ ਅਸੀਂ ਇਹ ਪ੍ਰੀਐਮਪਟ ਕਰਨੇ ਆ ਕਿ ਖੁਦਾ ਨਾ ਖਾਸਤਾ ਇਹ ਵੰਡ ਹੋਈ ਅਤੇ ਦੁਬਾਰਾ ਇਹ ਚੰਗਾਰੀ ਇਹਨੂੰ ਭਾਂਬੜ ਬਣਦਿਆਂ ਦੇਰ ਨਹੀਂ ਲੱਗਣੀ। ਇਹ ਦੁਬਾਰਾ ਇਸੇ ਤਰ੍ਹਾਂ ਕਤਲੇਆਮ ਦੀ ਰਾਹ ਹਮਵਾਰ ਹੋਏਗੀ ਇਹਦੇ ਨਾਲ। ਇਹ ਇਸ ਵਾਸਤੇ ਅਸੀਂ ਜ਼ਰਦਾਰੀ ਦੇ ਖਿਲਾਫ ਹਾਂ। ਮੈਂ ਤੁਹਾਨੂੰ ਦੱਸਾਂ, ਮੈਂ ਜ਼ਰਦਾਰੀ 'ਤੇ ਵੀ ਇਹ ਤਨਕੀਦ ਕਰਦੇ ਨੇ ਅਤੇ ਉਹਨੂੰ ਕਹਿੰਦੇ ਨੇ ਜੀ ਇਹ ਜ਼ਰਦਾਰੀ ਨੇ ਤਾਂ 18ਵੀਂ ਤਰਮੀਮ ਪਾਸ ਕਰਕੇ ਬੜਾ ਗਲਤ ਕੰਮ ਕੀਤਾ ਹੈ, ਇਹਨੇ ਵਫਾਕ ਕਮਜ਼ੋਰ ਕਰਤਾ। ਦੱਸੋ ਯਾਰ, ਮਤਲਬ ਜਿਹੜਾ ਬਿਹਤਰੀਨ ਕੰਮ ਹੈ ਉਹਦੇ 'ਤੇ ਤਨਕੀਦ ਕਰਦੇ ਨੇ, ਅਤੇ ਜਿਹੜਾ ਉਹਦਾ ਬਦਤਰੀਨ ਕੰਮ ਹੈ ਉਹਦੇ 'ਤੇ ਨੂਨ ਲੀਗ ਦੇ ਕਿਸੇ ਅਹੁਦੇਦਾਰ ਨੇ ਅੱਜ ਤੀਕਰ ਕਿਸੇ MNA ਨੇ ਵੀ ਜ਼ੁਬਾਨ ਖੋਲ੍ਹ ਕੇ ਨਹੀਂ ਆਖਿਆ ਵੀ ਤੂੰ ਮਾਮਾ ਨਵਾਬ ਸ਼ਾਹ 'ਚ ਬੈਠਾ ਪੰਜਾਬ ਕਿੰਝ ਵੰਡ ਰਿਹਾ। ਉਹਦੇ 'ਤੇ ਗੱਲ ਕਰਨ ਦੀ ਇਹਨਾਂ ਨੂੰ ਜ਼ਰੂਰਤ ਨਹੀਂ, ਕਿਸੇ ਨੂੰ ਵੀ, ਕਿਸੇ MNA ਨੂੰ, ਕਿਸੇ MPA ਨੂੰ, ਕਿਸੇ 'ਚ ਇੰਨੀ ਜ਼ਰੂਰਤ ਨਹੀਂ। ਸਾਰੇ ਦੇ ਸਾਰੇ ਬੱਕਰੀ ਹੋ ਜਾਂਦੇ ਨੇ ਉਸ ਮੌਜੂ 'ਤੇ ਆ ਕੇ, ਕਿਉਂਕਿ ਇਹ ਆਪ ਹਿੱਸਾ ਨੇ ਨਾ ਉਸ ਵੰਡ ਦਾ। ਇਸ ਜਿਹੜੀ ਇਹ ਚੋਰ ਬਜ਼ਾਰੀ ਪੰਜਾਬ ਨਾਲ ਕਰਨੀ ਚਾਹ ਰਹੇ ਨੇ, ਹਿੱਸੇ ਬੁਖਰੇ ਕਰਨੇ ਚਾਹ ਰਹੇ ਨੇ, ਉਹਦੇ ਜੇ ਆਪ ਹਿੱਸੇਦਾਰ ਨੇ, ਉਹਦੇ 'ਤੇ ਗੱਲ ਨਹੀਂ ਕਰਨਗੇ। ਲੇਕਿਨ ਉਹ 18ਵੀਂ ਤਰਮੀਮ ਜਿਹੜੀ ਮੁਤਾਲਿਆ ਪਾਕਿਸਤਾਨੀ ਸਬਕ, ਅਸਲ 'ਚ ਤਾਂ ਜ਼ਿਆ ਦੀ ਔਲਾਦ ਨੇ ਨਾ, ਜਨਰਲ ਜ਼ਿਆ ਦੀ, ਅਤੇ ਉਹ ਜ਼ਿਆ ਦੇ ਪੈਰੋਕਾਰ ਹੋਣ ਔਰ ਇੰਜ ਦੀਆਂ ਚੀਜ਼ਾਂ ਦੀ ਹਮਾਇਤ ਨਾ ਕਰਨ ਔਰ ਚੰਗੀਆਂ ਜਮਹੂਰੀ ਰਵਾਇਤਾਂ ਦੀ ਮੁਖਾਲਫਤ ਨਾ ਕਰਨ, ਕਿੰਝ ਮੁਮਕਿਨ ਹੈ ਹੀ ਨਹੀਂ। ਸੋ ਇਹ ਜਿਹੜੇ ਲੋਕ ਨੇ ਇਹਨਾਂ ਬੜਾ ਬੇੜਾ ਗਰਕ ਕੀਤਾ। ਔਰ ਤਨਕੀਦ ਜਿਹੜੀ ਹੈ ਹਮੇਸ਼ਾ ਪੀਪਲਸ ਪਾਰਟੀ 'ਤੇ ਮੈਰਿਟ 'ਤੇ ਨਹੀਂ ਹੋਈ, ਹਾਲਾਂਕਿ ਤਨਕੀਦ ਬੜੀ ਗੁੰਜਾਇਸ਼ ਮੌਜੂਦ ਹੈ। ਸਾਡੇ ਇੱਕ ਸੱਜਣ ਨੇ ਮੈਨੂੰ ਪੀਪਲਸ ਪਾਰਟੀ ਦੇ ਇੱਕ ਥਿੰਕ ਟੈਂਕ 'ਚ ਐਡ ਕਰ ਦਿੱਤਾ। ਮੈਂ ਨਹੀਂ ਐਡ ਹੁੰਦਾ, ਸਾਡੇ ਆਪਣੇ ਪੰਜਾਬ ਨੈਸ਼ਨਲ ਮੂਵਮੈਂਟ ਦੇ ਬਹੁਤ ਸਾਰੇ ਗਰੁੱਪ ਨੇ ਡਿਫਰੈਂਟ ਡਿਸਟ੍ਰਿਕਟਸ ਦੇ, ਤਹਿਸੀਲਾਂ ਦੇ, ਜਿਨ੍ਹਾਂ ਨੂੰ ਮੈਨੇਜ ਕਰਨਾ ਹੁੰਦਾ, ਅਤੇ ਹੋਰ ਵੀ ਬਥੇਰੀ ਐਕਟੀਵਿਟੀ ਸਾਡੀ ਆਪਣੀ ਜਮਾਤ ਦੀ। ਅਤੇ ਲੇਕਿਨ ਬਹਰਹਾਲ ਮੈਂ ਉਹਦੀ ਮੁਹੱਬਤ 'ਚ ਐਡ ਹੋ ਗਿਆ, ਲੇਕਿਨ ਮੈਨੂੰ ਪਤਾ ਸੀ ਇਹਨਾਂ ਮਹੀਨੇ ਡੇਢ ਬਾਅਦ ਮੈਨੂੰ ਕੱਢ ਦੇਣਾ, ਔਰ ਉਹੀ ਹੋਇਆ, ਉਹਨੇ ਕੱਢ ਦਿੱਤਾ। ਇਸ ਵਾਸਤੇ ਕਿ ਜ਼ਰਦਾਰੀ ਲੀਗ ਦੇ ਵਿੱਚ ਮੌਜੂਦ ਗਿਲਾਨੀਆਂ ਨੂੰ ਔਰ ਜ਼ਰਦਾਰੀਆਂ ਨੂੰ ਇਹ ਸਾਡਾ ਜਿਹੜਾ ਓਪੀਨੀਅਨ ਹੈ, ਇਹ ਮਾਂ ਬੋਲੀ ਦਾ ਤਾਂ ਇਹਨਾਂ ਨੂੰ ਤਕਲੀਫ ਨਹੀਂ ਹੁੰਦੀ, ਲੇਕਿਨ ਪੰਜਾਬ ਦੀ ਵੰਡ ਦੇ ਉੱਤੇ ਜਿਹੜਾ ਸਾਡਾ ਓਪੀਨੀਅਨ ਹੈ ਉਹ ਇਹਨਾਂ ਨੂੰ ਬਹੁਤ ਪੀੜ ਦਿੰਦਾ ਹੈ, ਕਿਉਂਕਿ ਇਹ ਤਾਂ ਪੰਜਾਬ ਵੰਡਣਾ ਚਾਹੁੰਦੇ ਨੇ। ਲਿਹਾਜ਼ਾ ਉਹ ਜਦੋਂ ਇੰਜ ਦੀ ਤਨਕੀਦ ਹੋਈ ਜਿਹੜੀ ਕਿ ਅਸਲ ਤਨਕੀਦ ਹੈ ਕਰਨ ਵਾਲੀ ਇਹਨਾਂ ਦੇ ਉੱਤੇ, ਜਾਂ ਇਹ ਕਿ ਜ਼ਰਦਾਰੀ ਐਸੀ ਜਮਾਤ ਜਿਹੜੀ ਸੋਸ਼ਲਿਜ਼ਮ ਦਾ ਨਾਅਰਾ ਲੈ ਕੇ ਆਈ ਸੀ ਉਹਨੂੰ ਵਸੀਅਤ 'ਚ ਲੱਭ ਗਈ, ਔਰ ਉਸ ਬੰਦੇ ਨੇ ਇੱਕ ਦਿਨ ਵੀ ਮਹਿੰਗਾਈ ਦੇ ਉੱਤੇ ਕਦੀ ਗੱਲ ਨਹੀਂ ਕੀਤੀ। ਆ ਉਹਨੂੰ ਐਡਾ ਵੱਡਾ ਸਿਆਸਤਦਾਨ ਮੰਨੀ ਬੈਠੇ ਨੇ ਜਾਲੇ। ਅੱਜ ਤੱਕਰ ਉਹਨੇ ਇਸ ਮੁਲਕ 'ਚ ਇੰਨੀ ਅਨਪ੍ਰੈਸੀਡੈਂਟਡ ਮਹਿੰਗਾਈ ਹੋਈ ਹੈ, ਅੱਜ ਤੱਕਰ ਉਹਨੇ ਗਰੀਬ ਦੀ ਗੱਲ ਨਹੀਂ ਕੀਤੀ, ਕਿਉਂਕਿ ਉਹ ਆਪ ਸਰਮਾਇਆਦਾਰ ਹੈ, ਉਹ ਆਪ ਵੀ ਇਹਨਾਂ ਦੀ ਤਰ੍ਹਾਂ ਹੀ ਸਟਾਕਿਸਟ ਹੈ। ਇਸੇ ਵਾਸਤੇ ਉਹਦੀ ਬਣਦੀ ਵੀ ਇਹਨਾਂ ਨਾਲ ਜ਼ਿਆਦਾ ਹੈ। ਇਹ ਜਿਹੜੀ ਮੁਫਾਹਮਤ ਦੀ ਸਿਆਸਤ ਹੈ, ਉਹ ਅਗਰ ਉਹ ਸ਼ਹੀਦ ਜ਼ਿੰਦਾ ਹੁੰਦੀ ਤਾਂ ਮੁਫਾਹਮਤ ਦੀ ਸਿਆਸਤ ਕਦੇ ਦੀ ਖਤਮ ਹੋ ਜਾਣੀ ਸੀ। ਇਹ ਇੰਜ ਨਹੀਂ ਸੀ ਹੋਣੀ। ਇਹ ਲੰਮੇ ਪੈਣ ਵਾਲੀ ਮੁਫਾਹਮਤ ਦੀ ਸਿਆਸਤ ਇਹ ਨਹੀਂ, ਇਹੀ ਕਰ ਸਕਦੇ ਨੇ, ਕਿਉਂਕਿ ਇਹ ਉਹ ਕਹਿੰਦੇ ਨਾ 5 ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਪਰ ਜਦੋਂ ਨਵਾਲਾ ਬਣਾਉਣਾ ਹੁੰਦਾ ਤਾਂ ਉਹ ਬਰਾਬਰ ਹੋ ਜਾਂਦੀਆਂ ਨੇ। ਇਹ ਹੁਣ ਬਰਾਬਰ ਨੇ, ਕਿਉਂਕਿ ਇਹ ਤਾਂ ਹੁਣ ਬੁਰਕੀਆਂ ਬਣਾਉਂਦੇ ਪਏ ਨੇ ਰਲ ਮਿਲ ਕੇ ਸਾਰੇ। ਔਰ ਇਮਰਾਨ ਖਾਨ ਵੀ ਇਸੇ ਤਰ੍ਹਾਂ ਇਸ ਵੰਡ ਦੇ ਹੱਕ 'ਚ ਸੀ। ਸੋ ਜਿਹੜਾ ਲੀਡਰ ਇਸ ਵੰਡ ਦੇ ਹੱਕ 'ਚ ਹੋਏਗਾ, ਅਸੀਂ ਤਾਂ ਉਹਦੇ ਖਿਲਾਫ ਪੁਰਅਮਨ ਜਮਹੂਰੀ ਜਦੋਜਹਿਦ ਕਰਦੇ ਰਹਾਂਗੇ।
ਲੋਕਾਂ ਨੂੰ ਆਪਣੇ ਵੱਲੋਂ ਸ਼ਊਰ ਦਿੰਦੇ ਰਹਾਂਗੇ, ਅੱਗੇ ਉਹਨਾਂ ਦੀ ਮਰਜ਼ੀ, ਅਸੀਂ ਆਪਣਾ ਬਹਰਹਾਲ ਫਰਜ਼ ਪੂਰਾ ਕਰਦੇ ਜਾਂਦੇ ਹਾਂ ਔਰ ਇੱਕ ਪੁਰਅਮਨ ਜਮਹੂਰੀ ਜਦੋਜਹਿਦ ਦੇ ਤਰੀਕੇ ਨਾਲ ਕਰ ਰਹੇ ਹਾਂ। ਅਸੀਂ ਕੋਈ ਦੂਜੀਆਂ ਕੌਮਪ੍ਰਸਤ ਜਮਾਤਾਂ ਤਰ੍ਹਾਂ ਪਾਕਿਸਤਾਨ ਦੇ ਝੰਡੇ ਨਹੀਂ ਸਾੜਦੇ, ਐਂਟੀ ਪਾਕਿਸਤਾਨ ਏਜੰਡੇ 'ਤੇ ਕੰਮ ਨਹੀਂ ਕਰਦੇ, ਠੀਕ ਹੈ। ਅਤੇ ਰੱਬ ਦੀ ਮਿਹਰ ਹੈ, ਇੰਨਾ ਕੁ ਸ਼ਊਰ ਉਹਨੇ ਦਿੱਤਾ ਹੈ, ਹਿਕਮਤ ਵਾਲਿਆਂ ਦੀ ਔਲਾਦ ਹਾਂ ਅਤੇ ਇੰਨੀ ਕੋਈ ਹਿਕਮਤ ਵੀ ਜਾਣਦੇ ਹਾਂ। ਅਤੇ ਲਿਹਾਜ਼ਾ ਅਸੀਂ ਕਦੀ ਉਹ ਗੱਲਾਂ ਨਹੀਂ ਕੀਤੀਆਂ ਜਿਹੜੀਆਂ ਤੁਹਾਨੂੰ ਦੂਜੇ ਕੌਮਪ੍ਰਸਤਾਂ 'ਚ ਨਜ਼ਰ ਆਉਂਦੀਆਂ ਨੇ, ਜਿਹੜੇ ਐਕਸਟ੍ਰੀਮ ਕਿਸਮ ਦੇ ਸ਼ਿੱਦਤ ਪਸੰਦ ਕਿਸਮ ਦੇ ਕੌਮਪ੍ਰਸਤ ਤੁਹਾਨੂੰ ਬਲੋਚਾਂ 'ਚ ਮਿਲਦੇ ਨੇ, ਜਿਹੜੇ ਪੰਜਾਬੀਆਂ ਦੀਆਂ ਲਾਸ਼ਾਂ ਘੱਲਦੇ ਨੇ ਸ਼ਨਾਖਤੀ ਕਾਰਡ ਚੈੱਕ ਕਰਕੇ, ਜਾਂ ਜਿਹੜੇ ਪਸ਼ਤੀਨ ਗਰੁੱਪ ਨੇ, ਪਸ਼ਤੀਨ ਐਂਡ ਕੰਪਨੀ, ਜਿਹੜੇ ਕਿ ਪਾਕਿਸਤਾਨ ਦੇ ਖਿਲਾਫ ਔਰ ਪਾਕਿਸਤਾਨ ਦੇ ਵਜੂਦ ਦੇ ਖਿਲਾਫ ਗੱਲਾਂ ਕਰਦੇ ਨੇ, ਜਾਂ ਜਿਹੜੇ MQM ਵਾਲੇ ਨੇ, ਅਲਤਾਫ ਹੁਸੈਨ ਵਰਗੇ, ਜਿਹੜੇ ਪਾਕਿਸਤਾਨ ਦੇ ਉੱਤੇ ਜਿਨ੍ਹਾਂ ਦਾ ਕਾਇਦ ਹੀ ਉਹ ਲਫ਼ਜ਼ ਇਸਤੇਮਾਲ ਕਰਦਾ ਜਿਹੜਾ ਹੱਕ ਨਹੀਂ ਸੀ ਬਣਦਾ, ਆਪਣੇ ਆਪ ਨੂੰ ਬਾਨੀਆਨ ਦੀ ਔਲਾਦ ਕਹਿੰਦੇ ਨੇ, ਲੇਕਿਨ ਉਹ ਸਿੰਧੂ ਦੇਸ਼ ਬਣਾਉਣਾ ਚਾਹੁੰਦੇ ਨੇ, ਉਹ ਕਦੀ ਜਨਾਪੁਰ ਬਣਾਉਣਾ ਚਾਹੁੰਦੇ, ਨਕਸ਼ੇ ਬਰਾਮਦ ਹੁੰਦੇ ਨੇ। ਇਸੇ ਤਰ੍ਹਾਂ ਜਿਹੜੇ ਐਕਸਟ੍ਰੀਮ ਕਿਸਮ ਦੇ ਸਿੰਧੀ ਕੌਮਪ੍ਰਸਤ ਨੇ, ਜਿਹੜੇ ਸਿੰਧੂ ਦੇਸ਼ ਵਾਲੇ ਸਨ, ਉਹ ਵੀ, ਲੇਕਿਨ ਮਕਸਦ ਉਹੀ ਹੈ ਕਹਿਣ ਦਾ ਕਿ ਸਾਡਾ ਕਤਨ ਇਹ ਮਕਸਦ ਨਹੀਂ ਕਿ ਕੋਈ ਐਂਟੀ ਸਟੇਟ ਏਜੰਡਾ ਲੈ ਕੇ ਚੱਲੀਏ। ਅਸੀਂ ਇੱਕ ਜਮਹੂਰੀ ਜਦੋਜਹਿਦ 'ਤੇ ਯਕੀਨ ਰੱਖਣ ਵਾਲੀ ਜਮਾਤ ਹਾਂ। ਸਾਡੀ ਤਰਬੀਅਤ, ਸਾਡਾ ਬਚਪਨ ਸਾਰਾ ਇਸੇ ਜਮਹੂਰੀ ਜਦੋਜਹਿਦ 'ਚ ਗੁਜ਼ਰਿਆ ਔਰ ਅਸੀਂ ਜਿਹੜੀ ਚੀਜ਼ ਸਾਨੂੰ ਗਲਤ ਲੱਗਦੀ ਹੈ ਅਸੀਂ ਉਹਨੇ ਦਲੀਲ ਨਾਲ ਗੱਲ ਕਰਨੇ ਹਾਂ, ਆਰਗੂਮੈਂਟ ਨਾਲ ਗੱਲ ਕਰਨੇ ਹਾਂ। ਜੇ ਇਹਦੇ 'ਤੇ ਕਿਸੇ ਨੂੰ ਪੀੜ ਹੈ ਅਤੇ 100 ਬਿਸਮਿਲ੍ਲਾ ਲੱਖ ਵਾਰੀ ਪੀੜ ਹੋਵੇ, ਸਾਨੂੰ ਉਹਦੀ ਕੋਈ ਪਰਵਾਹ ਨਹੀਂ। ਲੇਕਿਨ ਬਹਰਹਾਲ ਰੱਬ ਇਸ ਮੁਲਕ ਦਾ ਤੇ ਰਹਿਮ ਫਰਮਾਏ ਔਰ ਇਹ ਜਿਹੜੇ ਲੁਟੇਰੇ ਚਿੰਬੜੇ ਨੇ ਹਰ ਪਾਸੋਂ, ਇਹਨਾਂ ਤੋਂ ਸਾਡੀ ਜਾਨ ਛਡਾਏ। ਕੋਈ ਐਸਾ ਅਬਾਬੀਲਾਂ ਦਾ ਲਸ਼ਕਰ ਆਵੇ, ਅਬਾਬੀਲਾਂ ਦੀ ਡਾਰ ਆਵੇ ਜਿਹੜੀ ਇਹ ਅਬਰਾਹਾ ਦੇ ਲਸ਼ਕਰਾਂ ਦੇ ਉੱਤੇ ਕੰਕਰੀਆਂ ਸਿੱਟੇ ਅਤੇ ਇਹ ਸਾਡਾ ਜਿਹੜਾ ਪੰਜਾਬ ਹੈ, ਇਹ ਜਿਹੜਾ ਸਾਡਾ ਕਾਬਾ ਹੈ, ਇਹਦੀ ਵੀ ਜਾਨ ਛੁੱਟੇ ਇਹਨਾਂ ਅਬਰਾਹਾਂ ਕੋਲੋਂ। ਰੱਬ ਰਾਖਾ।